ਪੰਜਾਬ ਵਿੱਚ ਜੇ ਤੁਸੀਂ ਬੁੱਲੇ ਸ਼ਾਹ ਨੂੰ ਨਹੀਂ ਪੜ੍ਹਾਉਂਦੇ, ਜੇ ਤੁਸੀਂ ਵਾਰਿਸ ਸ਼ਾਹ ਨੂੰ ਨਹੀਂ ਪੜ੍ਹਾਉਂਦੇ, ਤੁਸੀਂ ਸ਼ਾਹ ਹੁਸੈਨ ਨੂੰ ਨਹੀਂ ਪੜ੍ਹਾਉਂਦੇ, ਤੇ ਤੁਸੀਂ ਕਿਹੜੀ ਫਿਕਰੀ ਬੁਨਿਆਦ ਹੈ ਜਿਹਦੇ ਉੱਤੇ ਤੁਸੀਂ ਰਜਿਸਟ ਕਰੋਗੇ ਥਿਓਕ੍ਰੇਸੀ ਨੂੰ? ਦੇयर इज नो ਫਿਕਰੀ ਬੇਸ। ਤੁਸੀਂ ਵੈਸਟ ਦੀ ਆਈਡੀਆਲੋਜੀ ਨੂੰ ਲੈ ਕੇ ਉਹਦੀ ਬੁਨਿਆਦ ਦੇ ਉੱਤੇ ਤੁਸੀਂ ਰਜਿਸਟ ਨਹੀਂ ਕਰ ਸਕਦੇ। ਤੁਹਾਨੂੰ ਲੋਕਲ ਰਜਿਸਟੈਂਸ ਚਾਹੀਦੀ ਹੈ, ਔਰ ਉਹ ਲੋਕਲ ਰਜਿਸਟੈਂਸ ਹੈ ਨਹੀਂ ਹੈ। ਬਾਈ ਦਾ ਵੇ ਤੁਹਾਡੇ ਵਿੱਚੋਂ ਮੱਧ ਲਾਲ ਹੁਸੈਨ ਨੂੰ ਕਿੰਨਿਆਂ ਨੇ ਪੜ੍ਹਿਆ? ਹੱਥ ਖੜਾ ਸੁਣਿਆ। ਬਾਹਰ ਵਾਲੀ ਹੈ ਕਿ ਰਾਤੀ ਜਿਹੜੀ ਉਹਨੇ ਕਾਜਲ ਨੇ ਗਾਈ ਸੀ ਤੇ ਆਪਦਾ ਨੇ ਮੋਸਟਲੀ ਆਪਦਾ ਅੱਧੇ ਤੋਂ ਜ਼ਿਆਦਾ ਸ਼ਾਹ ਹੁਸੈਨ ਨੂੰ ਆਉਂਦੀ ਹੈ। ਘੂਮ ਚ ਰਖੜਾ ਸਾਈਆਂ ਦਾ ਤੇਰੀ ਕਤਲ ਵਾਲੀ ਜੀਵੇ, ਇਹ ਵੀ ਸ਼ਾਹ ਹੁਸੈਨ ਦੀ ਹੈ। ਤੇ ਮੈਂ ਸਾਹਿਬ ਦੀ ਬੰਦੀ ਹਾਂ, ਮੈਂ ਸਾਹਿਬ ਦੀ ਜੰਗੀ ਹਾਂ ਕਿ ਮੰਦੀ ਹਾਂ, ਇਹ ਵੀ ਸ਼ਾਹ ਹੁਸੈਨ ਦਾ ਹੈ। ਔਰ ਸਿੰਧੀ ਜਿਹੜਾ ਹੈ ਉਹ ਪੰਜਾਬੀ ਨੂੰ ਬਹੁਤ ਆਸਾਨੀ ਨਾਲ ਪੜ੍ਹ ਸਕਦਾ ਹੈ, ਲੇਕਿਨ ਮੈਂ ਇਹ ਸਮਝਦਾ ਹੈ ਕਿ ਲੈਂਗੁਏਜ ਦੇ ਲਿਹਾਜ਼ ਨਾਲ ਜਿਹੜੀ ਰਿਸਪੋਂਸਿਬਿਲਿਟੀ ਹੈ ਸਿੰਧੀ ਪ੍ਰੋਗਰੈਸਿਵ ਦੀ, ਉਹ ਸਿਰਫ ਆਪਣੀ ਜ਼ਬਾਨ ਨੂੰ ਬਚਾਉਣਾ ਹੀ ਨਹੀਂ ਹੈ, ਬਲਕਿ ਸਿੰਧੀ ਦੀ ਰਿਸਪੋਂਸਿਬਿਲਿਟੀ ਹੈ ਬਾਕੀ ਜ਼ਬਾਨਾਂ ਨੂੰ ਵੀ ਬਚਾਉਣਾ। ਔਰ ਇਹ ਜਿਹੜੀ ਗੱਲ ਹੈ, ਇਸ ਗੱਲ ਨੂੰ ਪੱਲੇ ਬੰਨ੍ਹ ਲਓ, ਵਗਰਨਾ ਤੁਸੀਂ ਇੱਕ ਉਰਦੂ ਸਪੀਕਿੰਗ ਪਾਕਿਸਤਾਨੀ ਐਥਨਿਕ ਮੈਜੋਰਿਟੀ, ਉਹਨੇ ਐਥਨਿਕ ਹੀ ਹੋ ਜਾਣਾ ਹੈ, ਮੈਜੋਰਿਟੀ ਦੇ ਨਾਲ ਡੀਲ ਕਰ ਰਹੇ ਹੋਗੇ, ਐਂਡ ਇਟ ਵਿਲ ਬੀ ਵੈਰੀ ਹਾਰਡ ਟੂ ਡੀਲ ਵਿਦ ਦੈਟ।